ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ। ਤੇ ਮੈਂ ਗੁਰਚਰਨ ਥਿੰਦ ਤੁਹਾਡੇ ਨਾਲ ਹਾਜ਼ਰ ਹਾਂ। ਇਸ ਵੇਲੇ ਮੈਂ ਪਾਕਿਸਤਾਨ ਦੇ ਵਿੱਚ, ਕੱਲ੍ਹ ਅਸੀਂ ਆਏ ਸੀ ਤੇ ਅੱਜ ਬਾਬਾ ਨਜ਼ਮੀ ਜੀ ਨੂੰ ਮਿਲਣ ਦਾ ਫਿਰ ਸਬੱਬ ਬਣ ਗਿਆ। ਇਸ ਵੇਲੇ ਮੇਰੇ ਨਾਲ ਬਾਬਾ ਨਜ਼ਮੀ ਤੋਂ ਇਲਾਵਾ ਸੁਖਦੇਵ ਸਿੰਘ ਝੰਡ ਵੀ ਸ਼ਾਮਲ ਨੇ ਤੇ ਅਸੀਂ ਇਹ ਗੱਲਬਾਤ ਇਹਨਾਂ ਦੇ ਨਾਲ ਅੱਗੇ ਵਧਾਉਂਦੇ ਹਾਂ ਪੰਜਾਬੀ ਮਾਂ ਬੋਲੀ ਦੀ। ਨਜ਼ਮੀ ਜੀ, ਤੁਹਾਡਾ ਪ੍ਰੋਗਰਾਮ ਗੱਲਬਾਤ ਵਿੱਚ ਬਹੁਤ ਬਹੁਤ ਸਵਾਗਤ ਹੈ। ਤੁਹਾਡਾ ਵੀ ਸਵਾਗਤ ਜੀ। ਜਿਹੜੇ ਤੁਸੀਂ ਇੰਨੀ ਦੂਰ ਤੋਂ ਆਏ ਸਾਡੇ ਦੇਸ਼ ਦੇ ਵਿੱਚ, ਪੰਜਾਬ ਦੇ ਵਿੱਚ, ਔਰ ਤਾਂ ਲੱਗ ਰਿਹਾ ਕਿ ਜਿਹੜੀਆਂ ਜਿਸ ਮਕਸਦ ਵਾਸਤੇ ਤੁਸੀਂ ਆਏ ਹੋ ਉਹ ਪੂਰਾ ਹੋਵੇ। ਬਾਬਿਆਂ ਦੇ ਦਰਬਾਰਾਂ 'ਤੇ ਜਾਓ, ਜਾ ਕੇ ਸਲਾਮ ਕਰੋ, ਔਰ ਜੋ ਵੀ ਤੁਹਾਡੀ ਮਨਸ਼ਾ ਉਹ ਰੱਬ ਕਰੇ ਕਿ ਪੂਰੀ ਹੋਵੇ। ਅਤੇ ਅਸੀਂ ਵੀ ਤੁਹਾਨੂੰ ਜੀ ਆਇਆਂ ਨੂੰ ਆਖਦੇ ਪੰਜਾਬ ਦੇ ਵਿੱਚੋਂ ਬਹੁਤ ਬਹੁਤ ਸ਼ੁਕਰੀਆ। ਰੱਬ ਰੱਖਾ। ਸੁਖਦੇਵ ਜੀ, ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ ਪੰਜਾਬੀ ਨੈਸ਼ਨਲ ਟੀਵੀ ਦੇ ਉੱਪਰ ਪ੍ਰੋਗਰਾਮ ਗੱਲਬਾਤ। ਅਸੀਂ ਕੱਲ੍ਹ ਇੱਥੇ ਆਏ ਹਾਂ, ਦੋ ਪਰਿਵਾਰ, ਮੈਂ ਤੇ ਮੇਰੀ ਮਿਸਿਸ, ਮੇਰੀ ਸਿਸਟਰ ਔਰ ਉਹਨਾਂ ਦੇ ਹਸਬੈਂਡ। ਤੋ ਕੱਲ੍ਹ ਦਾ ਇੱਥੇ ਆਣ ਕੇ ਸਾਨੂੰ ਬਹੁਤ ਹੀ ਵਧੀਆ ਲੱਗ ਰਿਹਾ ਹੈ। ਇੱਥੇ ਆਣ ਕੇ ਇੰਝ ਮਹਿਸੂਸ ਹੋ ਰਿਹਾ ਜਿਵੇਂ ਅਸੀਂ ਆਪਣੇ ਕਿਸੇ ਰਿਸ਼ਤੇਦਾਰ ਦੇ ਘਰ ਆਏ ਹੋਈਏ ਅਤੇ ਉਹ ਸਾਡਾ ਬਾਹਾਂ ਖੋਲ੍ਹ ਕੇ ਇਸਤਕਬਾਲ ਕਰ ਰਿਹਾ ਹੁਣ। ਅਤੇ ਬਹੁਤ ਹੀ ਅੱਛਾ ਲੱਗ ਰਿਹਾ। ਔਰ ਅਸੀਂ 10 ਦਿਨ ਹਲੇ ਹੋਰ ਇੱਥੇ ਰਹਿਣਾ ਹੈ। ਇੱਥੇ ਸਾਰਾ ਆਪਣਾ ਲਾਹੌਰ, ਫੈਸਲਾਬਾਦ, ਪੰਜਾ ਸਾਹਿਬ, ਨਨਕਾਣਾ ਸਾਹਿਬ, ਜਿੱਥੇ ਜਿੱਥੇ ਵੀ ਸਾਡੇ ਕੋਲ ਜਾਇਆ ਗਿਆ ਅਸੀਂ ਜਾਵਾਂਗੇ। ਅਤੇ ਅਸੀਂ ਬਾਬਾ ਨਜ਼ਮੀ ਜੀ ਦਾ ਸਾਥ ਮਾਣ ਰਹੇ ਹਾਂ। ਰਜ਼ਾ ਅਹਿਮਦ ਜੀ ਸਾਡੇ ਨਾਲ ਨੇ, ਸੁਹੇਲ ਜੀ ਨਾਲ ਨੇ, ਅਤੇ ਬਹੁਤ ਹੀ ਕਮਾਲ ਦੀ ਸਾਡੀ ਇਹ ਵਿਜ਼ਿਟ ਹੋਏਗੀ, ਮੈਂ ਆਸ ਕਰਦਾ ਜੀ। ਸੋ ਇਸ ਵੇਲੇ ਸਾਡੇ ਨਾਲ ਦੋ ਵਿਅਕਤੀ ਬੈਠੇ ਨੇ। ਇੱਕ ਕੈਨੇਡਾ ਤੋਂ ਆਏ ਨੇ ਬਟ ਬੇਸਿਕਲੀ ਉਹ ਚੜ੍ਹਦੇ ਪੰਜਾਬ ਦੇ ਨੇ, ਅਤੇ ਦੂਸਰੇ ਬਾਬਾ ਨਜ਼ਮੀ ਜੀ ਲਹਿੰਦੇ ਪੰਜਾਬ ਦੇ। ਅਤੇ ਗੱਲ ਕਰਦੇ ਹਾਂ ਪੰਜਾਬੀ ਦੇ ਵਿੱਚ ਰਚੀ ਜਾ ਰਹੀ ਰਚਨਾ ਦੀ, ਚਾਹੇ ਉਹ ਪੰਜਾਬੀ ਕਵਿਤਾ ਹੈ ਜਾਂ ਚਾਹੇ ਉਹ ਪੰਜਾਬੀ ਸਾਹਿਤ ਦੀ ਕੋਈ ਵੀ ਵਿਧਾ ਹੈ। ਸੋ ਉਹਦੇ ਬਾਰੇ ਗੱਲਬਾਤ ਕਰਦੇ ਹਾਂ। ਸੋ ਚਲੋ ਅਸੀਂ ਕਵਿਤਾ ਤੋਂ ਗੱਲ ਸ਼ੁਰੂ ਕਰਦੇ ਹਾਂ। ਅਗਰ ਅਸੀਂ ਨਜ਼ਮੀ ਜੀ ਗੱਲ ਕਰੀਏ ਤਾਂ ਪੰਜਾਬ ਜਿਹੜਾ ਹੈ, ਜਿਸ ਪੰਜਾਬ ਦੇ ਆਪਾਂ ਇਸ ਵੇਲੇ ਬੈਠੇ ਹੋਏ ਹਾਂ ਜਿੱਥੇ, ਉੱਥੇ ਕਿਸ ਕਿਸਮ ਦੀ ਸਾਹਿਤਕ ਰਚਨਾ ਹੋ ਰਹੀ ਹੈ? ਮੈਂ ਸਾਡੇ ਪੰਜਾਬ ਦੇ ਵਿੱਚ, ਕਿਉਂਕਿ ਜੇ ਸਿਆਸੀ ਅਮਲ ਹੈ ਨਾ, ਉਹ ਬਹੁਤ ਦੇਰ ਤੋਂ ਮੁਖਤਲਿਫ ਹਵਾਲੇ ਨਾਲ ਇਕੱਠਾ ਨੇ ਔਖਾ ਰਿਹਾ ਹੈ। ਉਹਦੇ ਵਿੱਚ ਕਿ ਸਾਡੀਆਂ ਬਾਹਰ ਦੀਆਂ ਤਾਕਤਾਂ ਜਿਹੜੀਆਂ ਹੁੰਦੇ ਨੇ ਸਾਡੇ, ਉਹਨਾਂ ਦਾ ਦੌਰ ਜ਼ਿਆਦਾ ਗੁਜ਼ਰਿਆ, ਮਤਲਬ ਕਿ ਸਾਡੇ ਫੌਜ ਦਾ ਦੌਰ ਜ਼ਿਆਦਾ ਗੁਜ਼ਰਿਆ ਇੱਥੇ। ਇਸ ਵਾਸਤੇ ਸਾਡੀ ਜਿਹੜੀ ਪੰਜਾਬੀ ਜ਼ਬਾਨ ਜਾਂ ਉਰਦੂ ਜਾਂ ਪੰਜਾਬੀ ਦੀ ਲਿਖਾਰੀ ਜਿਹੜੇ ਨੇ, ਲਿਖਣ ਵਾਲੇ ਨੇ, ਉਹਨਾਂ ਦੀ ਲਿਖਤ ਦੇ ਵਿੱਚ ਥੋੜ੍ਹੀ ਜਿਹੀ ਤਲਖੀ ਹੈ ਔਰ ਉਹ ਸਖਤ ਗੱਲ ਵੀ ਕਰਦੇ ਨੇ। ਇਸ ਲਈ ਅਸੀਂ ਜਮਹੂਰੀ ਪਸੰਦ ਹਾਂ ਅਤੇ ਸਾਡੇ ਲਈ ਜਮਹੂਰੀਅਤ, ਜਿਸ ਤਰ੍ਹਾਂ ਤੁਹਾਡੇ ਵੀ ਜਮਹੂਰੀਅਤ ਨੂੰ ਲੋਕ, ਸਾਰੇ ਲੋਕ ਪਸੰਦ ਕੀਤੇ ਜਾਂਦੇ ਨੇ, ਬਲਕਿ ਉਹ ਜ਼ਿਆਦਾ ਵੱਡਾ ਮੁਲਕ ਹੈ। ਲੇਕਿਨ ਸਾਡੇ ਪੰਜਾਬ ਦੇ ਵਿੱਚ ਵੀ ਜਾਂ ਪੂਰੇ ਪਾਕਿਸਤਾਨ ਦੇ ਵਿੱਚ ਜਮਹੂਰੀਅਤ ਪਸੰਦ ਲੋਕ ਹੈ ਨੇ। ਲੇਕਿਨ ਸਾਡੀ ਪੰਜਾਬੀ ਜ਼ਬਾਨ ਦੇ ਵਿੱਚ ਜਿਹੜੀ ਅਸੀਂ ਰਵਾਇਤ ਤੋਂ ਹੁਣ ਕੁਝ ਹਟੇ ਹੋਏ ਹਾਂ। ਮਿਸਾਲ ਦੇ ਤੌਰ 'ਤੇ ਅੱਜ ਤੋਂ 20 ਸਾਲ 25 ਸਾਲ ਪਹਿਲੇ ਜਿਹੜੀ ਸਾਡੇ ਇੱਥੇ ਕਵਿਤਾ ਲਿਖੀ ਜਾ ਰਹੀ ਸੀ, ਉਹਦੇ 'ਚ ਸੋਹਣੀ ਮਹੀਵਾਲ, ਸੱਸੀ ਪੁੰਨੂ, ਹੀਰ ਰਾਂਝਾ, ਫਲਾਣਾ, ਇਹਨਾਂ ਲੋਕਾਂ ਦਾ ਜ਼ਿਕਰ ਹੁੰਦਾ ਸੀ, ਕਿਉਂਕਿ ਨਵਾਂ ਪਾਕਿਸਤਾਨ ਬਣਿਆ ਸੀ ਅਤੇ ਉਹ ਜੇ ਪੁਰਾਣਾ ਜਿਹੜਾ ਸਿਸਟਮ ਸਾਡੇ ਬਾਬਿਆਂ ਦਾ ਉਹ ਚਲਾ ਆ ਰਿਹਾ ਸੀ। ਲਿਹਾਜ਼ਾ ਹੁਣ ਜਿਹੜੇ ਸਾਡੇ ਇੱਥੇ ਪੰਜਾਬੀ ਕਵਿਤਾ ਲਿਖੀ ਜਾ ਰਹੀ ਹੈ, ਕਹਾਣੀ ਲਿਖੀ ਜਾ ਰਹੀ ਹੈ, ਉਹ ਜ਼ਰਾ ਹਟ ਕੇ ਵੀ ਉਹ ਮੁਆਸ਼ਰੇ ਦੀ ਗੱਲ ਕਰ ਰਹੇ ਨੇ, ਰੋਟੀ ਰੋਜ਼ੀ ਦੀ ਗੱਲ ਕਰ ਰਹੇ ਨੇ। ਜਿਸ ਤਰ੍ਹਾਂ ਕਿ ਮੈਂ ਆਪਣੇ ਦੌਰ ਦੇ ਵਿੱਚ ਮੈਂ ਜਿਹੜੀ ਵੀ ਹਕੂਮਤ ਆਈ ਹੈ, ਮੈਂ ਕਦੀ ਵੀ ਕਿਸੇ ਦੇ ਨਾਲ ਕੋਈ ਲਿਹਾਜ਼ ਨਹੀਂ ਕੀਤਾ। ਮੇਰੀ ਕਿ ਆਟਾ 70 ਰੁਪਈਏ ਸੇ, ਬੀਬੀ ਰਾਣੀ ਬੜਾ ਹਨੇਰ, ਆਟਾ ਲੈਣ ਬੁਲਾਵਲ ਜਾਵੇ, ਨੰਗੇ ਪੈਰੀ ਸਰਦਾ ਆਵੇ, ਖਾਲੀ ਅੱਗੇ ਧਰੇ ਚੰਗੇਰ, ਆਟਾ 70 ਰੁਪਈਏ ਸੇ, ਬੀਬੀ ਰਾਣੀ ਬੜਾ ਹਨੇਰ। ਇਹ ਸਾਡੀ ਇੱਕ ਜਮਹੂਰੀ ਹਕੂਮਤ ਸੀ, ਉਹਦੇ ਦੌਰ ਦੀ ਗੱਲ ਹੈ। ਉਹਨਾਂ ਨੇ ਆਟਾ ਮਹਿੰਗਾ ਕੀਤਾ ਸੀ। ਮੈਂ ਉਹਨਾਂ ਦੇ ਖਿਲਾਫ ਮੈਂ ਰਾਏ ਖਿਲਾਫ ਨਹੀਂ, ਮਤਲਬ ਕਿ ਇੱਕ ਰਾਏ ਦਿੱਤੀ ਸੀ ਕਿ ਇਹ ਅੱਛਾ ਨਹੀਂ ਹੈਗਾ ਕਿ ਤੁਸੀਂ ਵੀ ਆਣ ਕੇ ਇੱਥੇ ਆਟਾ ਮਹਿੰਗਾ ਕਰ ਲਓ। ਲਿਹਾਜ਼ਾ ਸਾਨੂੰ ਅਸੀਂ ਇਹ ਚਾਹੁੰਦੇ ਹਾਂ, ਇਸ ਵੇਲੇ ਸਾਡੀ ਪੰਜਾਬੀ ਦੀ ਜਿਹੜੀ ਇੱਥੇ ਸੋਚ ਹੈ ਉਹ ਬੜੀ ਸੋਹਣੀ ਨਵੇਕਲੀ ਜਿਹੀ ਸੋਚ ਹੈ। ਅਸੀਂ
ਮਾਸ਼ਰੇ ਦੇ ਦੁੱਖ ਦਰਦ ਨੂੰ ਜ਼ਿਆਦਾ ਲਿਖਦੇ ਹਾਂ, ਉਹਨਾਂ ਦੇ ਦੁੱਖਾਂ ਦੀ ਗੱਲ ਜ਼ਿਆਦਾ ਕਰਦੇ ਹਾਂ। ਅਗਰ ਕੋਈ ਹਾਦਸਾ ਇਹੋ ਜਿਹਾ ਹੋ ਪਿੱਛੇ ਜੇ ਸਾਡੇ 'ਤੇ ਸ੍ਰੀਲੰਕਾ ਦਾ ਹਾਦਸਾ ਹੋਇਆ, ਸਾਰੇ ਲੋਕਾਂ ਨੇ ਲਿਖਿਆ, ਮੈਂ ਵੀ ਉਹਦੇ ਬਾਰੇ 'ਚ ਨਜ਼ਮ ਲਿਖੀ। ਅਤੇ ਅੱਜ ਕੱਲ੍ਹ ਅਸੀਂ ਜਿਹੜਾ ਮਾਸ਼ਰੇ ਦੀਆਂ ਤਕਲੀਫਾਂ ਨੇ ਉਹਨੂੰ ਜ਼ਿਆਦਾ ਡਿਸਕਸ ਸਾਡੇ ਅਦੀਬ ਜਿਹੜੇ ਸ਼ਾਇਰ ਨੇ ਉਹ ਕਰ ਰਹੇ ਨੇ, ਔਰ ਖਸੂਸਨ ਆਪਣੀ ਪੰਜਾਬੀ ਜ਼ੁਬਾਨ ਦੇ ਲਫ਼ਜ਼ ਜਿਹੜੇ ਨੇ, ਅੱਖਰ ਜਿਹੜੇ ਨੇ, ਸ਼ਬਦ ਜਿਹੜੇ ਨੇ, ਉਹ ਵੀ ਅਸੀਂ ਉਹ ਪੁਰਾਣੇ ਜਿਹੜੇ ਨੇ ਉਹਨਾਂ ਤੋਂ ਅਸੀਂ ਥੋੜ੍ਹਾ ਜਿਹਾ ਹਟ ਕੇ ਗੱਲ ਕਰਨ ਦੀ ਕੋਸ਼ਿਸ਼ ਕਰਨੀ। ਹੁਣ ਆਪਾਂ ਆਉਂਦੇ ਹਾਂ ਸੁਖਦੇਵ ਸਿੰਘ ਝੰਡ ਹੋਣਾ ਵੱਲ। ਹੁਣ ਅਸੀਂ ਆਉਂਦੇ ਹਾਂ ਸੁਖਦੇਵ ਸਿੰਘ ਝੰਡ ਹੋਣਾ ਵੱਲ। ਸੁਖਦੇਵ ਜੀ, ਮੈਨੂੰ ਤੁਸੀਂ ਇਹ ਦੱਸੋ ਕਿ ਤੁਸੀਂ ਚੜ੍ਹਦੇ ਪੰਜਾਬ ਦੇ ਰਹਿਣ ਵਾਲੇ ਹੋ, ਤੁਹਾਡਾ ਬਚਪਨ ਉੱਥੇ ਬੀਤਿਆ, ਜਵਾਨੀ ਉੱਥੇ ਬੀਤੀ ਹੈ, ਇਸ ਵੇਲੇ ਤੁਸੀਂ ਬੇਸ਼ੱਕ ਕੈਨੇਡਾ ਦੇ ਟੋਰਾਂਟੋ ਸ਼ਹਿਰ ਦੇ ਵਿੱਚ ਹੋ। ਆਪਣੇ ਚੜ੍ਹਦੇ ਪੰਜਾਬ ਦੇ ਵਿੱਚ ਜਿਹੜੀ ਸਾਹਿਤਕ ਰਚਨਾ ਹੁੰਦੀ ਹੈ, ਚਾਹੇ ਉਹ ਕਵਿਤਾ ਹੈ, ਚਾਹੇ ਉਹ ਕੋਈ ਵੀ ਵਿਧਾ ਹੈ, ਵਾਰਤਕ ਰੂਪ ਹੈ, ਉਹਦੇ ਬਾਰੇ ਤੁਹਾਡੇ ਕੀ ਵਿਚਾਰ ਨੇ? ਕਿਸ ਤਰੀਕੇ ਦੇ ਨਾਲ, ਕਿਸ ਵਰਗ ਨੂੰ ਉਹਦੇ ਵਿੱਚ ਜਿਹੜਾ ਹੈ ਚਰਚਿਤ ਕੀਤਾ ਜਾਂਦਾ ਹੈ? ਚੜ੍ਹਦੇ ਪੰਜਾਬ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਤੇ ਉਹਦੇ ਵਿੱਚ ਜਿਹੜੇ ਪਹਿਲੇ ਸ਼ਾਇਰ ਜਿਹੜੇ ਹੋਏ ਨੇ, ਪ੍ਰੋਫੈਸਰ ਮੋਹਨ ਸਿੰਘ, ਅੰਮ੍ਰਿਤਾ ਪ੍ਰੀਤਮ, ਸ਼ਿਵ ਕੁਮਾਰ ਬਟਾਲਵੀ, ਇਹ ਦੌਰ ਜਿਹੜਾ ਹੈਗਾ ਸੀ, ਇਹਦੇ ਵਿੱਚ ਜਿਹੜੇ ਕਵਿਤਾ ਦਾ ਦੌਰ ਆ ਉਹ ਥੋੜ੍ਹਾ ਜਿਹਾ ਡਿਫਰੈਂਟ ਕਿਸਮ ਦਾ ਸੀਗਾ। ਜਿਵੇਂ ਪ੍ਰੋਫੈਸਰ ਮੋਹਨ ਸਿੰਘ ਦੀ ਜਿਹੜੇ ਆ ਪ੍ਰੇਮ ਪਿਆਰ ਵਾਲੀ ਕਵਿਤਾ ਜਿਹੜੀ ਆ ਉਹਨਾਂ ਦੀ ਜ਼ਿਆਦਾ ਸੀ। ਸ਼ਿਵ ਕੁਮਾਰ ਜਿਹੜੇ ਦਰਦ ਸੀਗਾ ਉਹਦੇ ਵਿੱਚ ਜ਼ਿਆਦਾ ਵਿਛੋੜਾ, ਦਰਦ, ਚੋਭਾਂ ਜੋ ਵੀ ਹੈਗਾ। ਅਤੇ ਅੰਮ੍ਰਿਤਾ ਪ੍ਰੀਤਮ ਦੀ ਜਿਹੜੀ ਆ ਥੋੜ੍ਹੀ ਜਿਹੀ ਰੋਮਾਂਸਵਾਦੀ ਵੀ ਕਵਿਤਾ ਹੈਗੀ ਸੀ, ਉਹਦੇ ਵਿੱਚ ਔਰਤ ਦਾ ਪੱਖ ਜਿਹੜਾ ਉਹਨਾਂ ਨੇ ਜ਼ਿਆਦਾ ਲਿਆ ਹੈਗਾ। ਅਤੇ ਨਾਲ ਉਹਨਾਂ ਨੇ 1947 ਦੀ ਵੰਡ ਵਾਲੀ ਗੱਲ ਜਿਹੜੀ ਕੀਤੀ ਆ, ਜਾਖਾਂ ਵਾਰਿਸ ਸ਼ਾਹ ਨੂੰ, ਉਹ ਤਾਂ ਸ਼ਾਹਕਾਰ ਉਹਨਾਂ ਦੀ ਕਵਿਤਾ ਹੈਗੀ ਆ। ਅਤੇ ਮੇਰਾ ਕਹਿਣ ਦਾ ਭਾਵ ਕਿ ਉਹ ਦੌਰ ਜਿਹੜਾ ਸੀ ਉਹਦੇ ਵਿੱਚ ਇਹ ਇਸ ਤਰ੍ਹਾਂ ਦੀ ਕਵਿਤਾ ਜਿਹੜੀ ਆ ਉਹ ਰਚੀ ਗਈ। ਹੁਣ ਜਿਹੜਾ ਦੌਰ ਆ ਇਹ ਥੋੜ੍ਹਾ ਜਿਹਾ ਉਹਦੇ ਨਾਲੋਂ ਡਿਫਰੈਂਟ ਆ। ਬੇਸ਼ੱਕ ਜਿਹੜਾ ਰੋਮਾਂਸਵਾਦ ਜਿਹੜਾ ਉਹ ਚਲੋ ਪਹਿਲਾਂ ਵੀ ਸੀ, ਹੁਣ ਵੀ ਨਾਲ ਨਾਲ ਚੱਲਦਾ ਹੈ। ਉਹਦੇ ਵਿੱਚ ਗਜ਼ਲ ਵੀ ਲਿਖੀ ਜਾ ਰਹੀ ਹੈ, ਨਜ਼ਮਾਂ ਵੀ ਲਿਖੀਆਂ ਜਾ ਰਹੀਆਂ ਹੈਗੀਆਂ। ਖੁੱਲ੍ਹੀ ਕਵਿਤਾ ਜਿਹੜੀ ਆ ਉਹਦਾ ਦੌਰ ਬੜਾ ਅੱਜ ਕੱਲ੍ਹ ਚੱਲ ਰਿਹਾ ਹੈਗਾ। ਜੇ ਸ਼ਿਵ ਕੁਮਾਰ ਬਟਾਲਵੀ ਦੇ ਵਾਂਗ ਜਿਸ ਤਰ੍ਹਾਂ ਹੈਗਾ ਗਜ਼ਲ, ਜਿਸ ਤਰ੍ਹਾਂ ਉਹਨਾਂ ਨੇ ਸ਼ਿਵ ਕੁਮਾਰ ਨੇ ਵੀ ਲਿਖੀ ਹੈ ਬੜੀ ਵਧੀਆ, ਉਹ 'ਚ ਜੇ ਸੁਰਜੀਤ ਪਾਤਰ ਵਧੀਆ ਗਜ਼ਲ ਲਿਖਦੇ ਆ, ਨਾਲ ਸੁਖਵਿੰਦਰ ਅੰਮ੍ਰਿਤ ਦੀ ਗੱਲ ਕਰ ਲਈਏ ਜਾਂ ਗੁਰਭਜਨ ਗਿੱਲ ਦੀ ਗੱਲ ਕਰ ਲਈਏ, ਬਹੁਤ ਵਧੀਆ ਉਹਨਾਂ ਦੀਆਂ ਗਜ਼ਲਾਂ ਨੇ, ਔਰ ਨਜ਼ਮਾਂ ਵੀ ਬਹੁਤ ਵਧੀਆ ਉੱਚ ਪਾਏ ਦੀਆਂ। ਤੋ ਹੋਰ ਵੀ ਬਹੁਤ ਸ਼ਾਇਰ ਨੇ, ਸਾਰਿਆਂ ਦਾ ਨਾਮ ਲੈਣਾ ਥੋੜ੍ਹਾ ਜਿਹਾ ਸਮੇਂ ਦੀ ਕਿੱਲਤ ਵੀ ਹੋ ਜਾਂਦੀ ਹੈ। ਤੋ ਮੇਰਾ ਕਹਿਣ ਦਾ ਭਾਵ ਹੈ ਹੁਣ ਜਿਹੜੀ ਕਵਿਤਾ ਹੈ ਉਹਦੇ ਵਿੱਚ ਜਿਹੜਾ ਅੱਜ ਕੱਲ੍ਹ ਦਾ ਸਮਾਜ ਹੈ ਨਾ, ਜੋ ਮੁਸ਼ਕਿਲਾਂ ਸਮਾਜ ਦੇ ਵੱਖ-ਵੱਖ ਵਰਗਾਂ ਨੂੰ ਪੇਸ਼ ਆ ਰਹੀਆਂ ਹੈਗੀਆਂ, ਦਰਪੇਸ਼ ਮੁਸ਼ਕਿਲਾਂ, ਉਹਨਾਂ ਦਾ ਜ਼ਿਕਰ ਵੀ ਕਵਿਤਾ ਦੇ ਵਿੱਚ ਬੜਾ ਵਧੀਆ ਤਰੀਕੇ ਨਾਲ ਕੀਤਾ ਜਾ ਰਿਹਾ। ਅਤੇ ਯਥਾਰਥਵਾਦੀ ਕਵਿਤਾ ਮੈਂ ਇਹਨੂੰ ਕਹਾਂਗਾ ਜਿਹੜੀ ਅੱਜ ਕੱਲ੍ਹ ਰਚੀ ਜਾ ਰਹੀ ਹੈਗੀ ਹੈ ਪੰਜਾਬ 'ਚ। ਅਤੇ ਹੁਣ ਆਪਾਂ ਗੱਲ ਕਰਦੇ ਹਾਂ ਬਾਬਾ ਨਜ਼ਮੀ ਨਾਲ। ਬਾਬਾ ਨਜ਼ਮੀ ਜੀ, ਮੈਂ ਜਦੋਂ ਪੰਜਾਬੀ ਦੀ ਬਹੁਤ ਪਿੱਛੇ ਵੱਲ ਨੂੰ ਜਾਂਦੀ ਹਾਂ ਤਾਂ ਮੈਨੂੰ ਲੱਗਦਾ ਹੈ ਕਿ ਸਾਡੇ ਘਰਾਂ ਦੇ ਵਿੱਚ, ਸਾਡੇ ਪਰਿਵਾਰਾਂ ਦੇ ਵਿੱਚ ਪੰਜਾਬੀ ਦੇ ਕਿੱਸੇ ਪੜ੍ਹੇ ਤੇ ਸੁਣੇ ਜਾਂਦੇ ਸੀ, ਪਰ ਕੁੜੀਆਂ ਨੂੰ ਪੜ੍ਹਨ ਤੋਂ ਰੋਕਿਆ ਜਾਂਦਾ ਸੀ, ਕਿਤੇ ਹੀਰਾ ਨਾ ਬਣ ਜਾਣਾ। ਨਹੀਂ, ਬਹਰਹਾਲ ਉਹ ਇੱਕ ਇਬਤਦਾਈ ਦੌਰ ਸੀ, ਸ਼ੁਰੂ ਤੋਂ ਵੇਲਾ ਸੀ ਕਿ ਉਦੋਂ ਅਸੀਂ ਵੀ ਬੱਚਿਆਂ ਨੂੰ ਪੜ੍ਹਾਉਣ ਤੋਂ ਇਨਕਾਰ ਕਰ ਸਕਦੇ, ਲੇਕਿਨ ਹੁਣ ਨਹੀਂ। ਹੁਣ ਤਾਂ ਅਸੀਂ ਸ਼ੌਕ ਨਾਲ ਔਰ ਕੋਸ਼ਿਸ਼ ਸਾਡੀ ਹੁੰਦੀ ਹੈ ਕਿ ਜਿਸ ਤਰ੍ਹਾਂ ਸਾਡਾ ਪੁੱਤਰ ਪੜ੍ਹ ਰਿਹਾ ਉਸ ਤੋਂ ਸਾਡੀ ਧੀ ਇੱਕ ਹੱਥ ਅੱਗੇ ਜਾਵੇ ਅਤੇ ਜ਼ਿਆਦਾ ਮਜ਼ਾ। ਇਸ ਲਈ ਕਿ ਉਹਨੂੰ ਬੇਗਾਨੇ ਕਰਦੀ ਨੂੰ ਜਾ ਕੇ ਸਾਂਭਣਾ ਹੁੰਦਾ। ਇਹ ਹੁਣ ਨਹੀਂ ਉਹ ਦੌਰ ਰਹਿ ਗਿਆ। ਲੇਕਿਨ ਇੱਕ ਮੈਨੂੰ ਤਾਂ ਥੋੜ੍ਹਾ ਜਿਹਾ ਕੁਝ ਤੁਹਾਡੇ 'ਤੇ ਵੀ ਕੁਝ ਆਪਣੇ 'ਤੇ ਵੀ ਅਫਸੋਸ ਹੈ ਕਿ ਤੁਸੀਂ ਜ਼ਰਾ ਪੰਜਾਬੀ ਦੀ ਜਗ੍ਹਾ ਦੇ ਵਿੱਚ ਜਿਹੜੇ ਸੰਸਕ੍ਰਿਤ ਔਰ ਸੰਸਕ੍ਰਿਤ ਉਹਨੂੰ ਕਹਿੰਦੇ ਨੇ, ਔਰ ਹਿੰਦੀ ਦੇ ਵਿੱਚ ਜੇ ਤੁਸੀਂ ਲਫ਼ਜ਼ ਬਹੁਤ ਜ਼ਿਆਦਾ ਇਸਤੇਮਾਲ ਕਰਦੇ ਹੋ, ਉਹਦੇ ਵਿੱਚ ਬਾਜ਼ ਔਕਾਤ ਸਾਨੂੰ ਸਮਝਣ ਲੱਗਿਆ ਥੋੜ੍ਹੀ ਜਿਹੀ ਤਕਲੀਫ ਹੁੰਦੀ ਹੈ। ਇਸ ਤਰ੍ਹਾਂ ਤੁਹਾਨੂੰ ਵੀ ਹੁੰਦੀ ਹੈ ਜਿਸ ਤਰ੍ਹਾਂ ਕਿ ਅਸੀਂ ਫਾਰਸੀ ਔਰ ਅਰਬੀ ਦੇ ਲਫ਼ਜ਼ ਇਸਤੇਮਾਲ ਕਰਨੇ ਅਤੇ ਉਹ ਤੁਹਾਨੂੰ ਸਮਝਣ ਲੱਗਿਆ। ਲੇਕਿਨ ਤੁਸੀਂ ਆਪਣੀ ਜਿਹੜੀ ਕਵਿਤਾ ਹੈ ਨਾ, ਤੁਸੀਂ ਕਵਿਤਾ ਦੇ ਵਿੱਚ ਫਾਰਸੀ ਅਰਬੀ ਦੇ ਵੀ ਬਹੁਤ ਸਾਰੇ ਲਫ਼ਜ਼ ਇਸਤੇਮਾਲ ਕਰਦੇ ਹੋ, ਕਿਉਂਕਿ ਮੈਂ ਦੇਖਣਾ, ਮੈਂ ਨਜ਼ਮਾਂ ਪੜ੍ਹ ਰਿਹਾ, ਸ਼ਾਇਰੀ ਤੁਹਾਡੀ ਕਵਿਤਾ ਜਿਹੜੀ ਉਹਦੇ ਵਿੱਚ। ਲੇਕਿਨ ਜਦੋਂ ਤੁਹਾਡੀ ਨਸਰ ਮੈਦਾਨ 'ਚ ਆਉਂਦੀ, ਉਹ ਨਸਰ 'ਚ ਜਿਹੜੀ ਤੁਹਾਡੀ ਹੈ ਉਹ ਜ਼ਰਾ ਬਾਜ਼ ਔਕਾਤ ਔਖੀ ਹੋ ਜਾਂਦੀ। ਜਿਹੜੀ ਕਵਿਤਾ ਹੈ ਉਹਦੇ 'ਚ ਹੱਥ ਹੌਲਾ ਹੁੰਦਾ ਅਤੇ ਜਿਹੜਾ ਤੁਹਾਡਾ ਦਾਨਿਸ਼ਵਰ ਹੈ ਉਹ ਜਦੋਂ ਆਪਣੇ ਕੋਲ ਨਜ਼ਮ ਜਾਂ ਕੌਲਮ ਜਾਂ ਨਸਰ ਲਿਖਦਾ ਹੈ
ਜਾਂ ਕਹਾਣੀ ਲਿਖਦਾ ਤੇ ਉਹ ਬਹੁਤ ਜ਼ਿਆਦਾ ਦੂਸਰੇ ਲਫ਼ਜ਼ ਜਿਹੜੇ ਨੇ ਜਿਹੜੇ ਸਾਡੇ ਸਿਰ ਤੋਂ ਉੱਤੋਂ ਲੰਘ ਜਾਂਦੇ ਨੇ। ਤੇ ਉਹ ਮੈਂ ਚਾਹਾਂਗਾ ਕਿ ਅਗਰ ਤੁਸੀਂ ਵੀ ਤੇ ਅਸੀਂ ਉਹ ਲਫ਼ਜ਼ ਇਸਤੇਮਾਲ ਕਰੀਏ ਜਿਹੜੇ ਸਾਡੇ ਤੋਂ ਵਿਛੜੇ ਹੋਏ ਲਫ਼ਜ਼ ਨੇ। ਅਗਰ ਉਹਨਾਂ ਨੂੰ ਦੁਬਾਰਾ ਜ਼ਿੰਦਾ ਕਰ ਦਈਏ ਤਾਂ ਸ਼ਾਇਦ ਉਹਨਾਂ ਦੀ ਜਗ੍ਹਾ 'ਤੇ ਉਹ ਪੂਰ ਦੇਣ ਔਰ ਉਹ ਆਸਾਨੀ ਪੈਦਾ ਹੋ ਜਾਏ। ਉਹ ਨਾਲੇ ਇੱਕ ਤਾਂ ਦੁਬਾਰਾ ਉਹ ਅੱਖਰ ਜਿਹੜੇ ਨੇ ਸ਼ਬਦ ਜਿਹੜੇ ਮੈਦਾਨ 'ਚ ਆ ਜਾਣਗੇ ਅਤੇ ਨਾਲੇ ਸਾਡੇ ਦੁਬਾਰਾ ਉਹਨਾਂ ਨੂੰ ਅਸੀਂ ਦੁਹਰਾਉਣਾ ਸ਼ੁਰੂ ਕਰ ਦਾਂਗੇ। ਇਹ ਨੰਬਰ ਇਹ ਇੱਕ ਗੱਲ ਹੈ, ਇਹ ਮੇਰੀ ਬੜੇ ਦੇਰ ਦੀ ਗੱਲ ਹੈ। ਹੁਣ ਲੇਕਿਨ ਹੁਣ ਜਿਹੜੀ ਤੁਸੀਂ ਕਹਿੰਦੇ ਕਿ ਅਸੀਂ ਔਰ ਬੱਚਿਆਂ ਨੂੰ ਕਿਉਂ ਨਹੀਂ, ਹੁਣ ਉਹ ਇੱਕ ਦੌਰ ਸੀ ਕਿ ਕੋਈ ਵੀ ਨਹੀਂ ਸੀ ਚਾਹੁੰਦਾ ਕਿ ਹੀਰ ਤੇ ਇੱਕ ਬਣਨੀ ਸੀ, ਰਾਂਝਾ ਵੀ ਇੱਕ ਬਣਨਾ ਸੀ, ਬਣ ਗਿਆ। ਅੱਗੋਂ ਕੋਈ ਵੀ ਹੀਰ ਤੇ ਰਾਂਝਾ ਬਣਨ ਦੀ ਕੋਸ਼ਿਸ਼ ਨਹੀਂ ਕਰਦਾ, ਨਾ ਬਣਿਆ ਹੀ ਜਾਂਦਾ, ਔਖਾ ਕੰਮ ਹੈ। ਉਹ ਇੱਕ ਵੇਲਾ ਸੀ ਜਦੋਂ ਬਹੁਤ ਸਾਰੇ ਇਹੋ ਜਿਹੇ ਕਰੈਕਟਰ ਸੱਸੀ ਪੁੰਨੂ ਸੀ, ਸੋਨੀ ਮਹੀਵਾਲ ਸੀ, ਹੀਰ ਰਾਂਝਾ ਸੀ, ਮੁਰਾਦ ਬਲੂਚ ਸੀ, ਇਹ ਬਹੁਤ ਸਾਰੇ ਕਹਾਣੀਆਂ। ਲੇਕਿਨ ਇਹ ਗੱਲਾਂ ਪੁਰਾਣੀਆਂ ਹੋ ਗਈਆਂ, ਹੁਣ ਤਾਂ ਲੋੜ ਹੀ ਨਹੀਂ ਪੈਂਦੀ, ਹੁਣ ਤਾਂ ਘਰ ਬੁੱਕਲ 'ਚ ਸਭ ਕੁਝ ਹੋ ਜਾਂਦਾ ਹੈ। ਇਸ ਹੁਣ ਤਾਂ ਹਾਂ ਇਸ ਵਾਸਤੇ ਹੁਣ ਉਹ ਦੌਰ ਨਹੀਂ। ਹੁਣ ਮੈਦਾਨ ਉਹ ਜਿਹੜਾ ਇੱਕ ਸੀ ਨਾ ਉਹ ਖੁੱਲ੍ਹ ਗਿਆ। ਉਹ ਪਰਦਾ ਜਿਹੜਾ ਸੀ ਉਦੋਂ ਇੱਕ ਇਤਰਾਮ ਸੀ, ਇੱਜ਼ਤ ਸੀ, ਪਰਦਾ ਸੀ, ਹਯਾ ਸੀ। ਲੇਕਿਨ ਹਯਾ ਤਾਂ ਅਜੇ ਵੀ ਹੈਗਾ, ਇਹ ਨਹੀਂ ਕਹਿੰਦਾ ਮੈਂ ਕਹਿ ਗਿਆ, ਲੇਕਿਨ ਉਸ ਦਾ ਕੁਛ ਮੁਆਸ਼ਰੇ ਨੇ, ਵੇਲੇ ਨੇ ਉਸ ਗੱਲ ਨੂੰ ਖੋਲ੍ਹ ਦਿੱਤਾ ਹੈਗਾ। ਹੁਣ ਮੈਂ ਆਉਂਦੀ ਹਾਂ ਸੁਖਦੇਵ ਜੀ ਹੋਣਾ ਵਾਲੇ। ਸੁਖਦੇਵ ਜੀ ਤੁਸੀਂ ਮੈਨੂੰ ਇਹ ਦੱਸੋ ਕਿ ਜਿਵੇਂ ਹੁਣ ਨਜ਼ਮੀ ਜੀ ਨੇ ਗੱਲ ਕੀਤੀ ਹੈ ਕਿ ਬੋਲੀ ਦੇ ਵਿੱਚ ਦੂਸਰੀਆਂ ਬੋਲੀਆਂ ਦਾ ਰਲਾ, ਜਿਵੇਂ ਹੁਣ ਇਹਨਾਂ ਦੇ ਨਾ ਇੱਕ ਸ਼ੇਅਰ ਦੇ ਵਿੱਚ ਓਬੜ ਲਫ਼ਜ਼ ਬਾਰ-ਬਾਰ ਆ ਰਿਹਾ ਸੀਗਾ ਅਤੇ ਮੈਨੂੰ ਪਤਾ ਕਿ ਮੇਰੀ ਮਾਂ ਬੜਾ ਓਬੜ ਲਫ਼ਜ਼ ਯੂਜ਼ ਕਰਦੀ ਸੀ ਕਿ ਉਹ ਫਲਾਣਾ ਓਬੜ ਹੈ। ਉਹ ਲਫ਼ਜ਼ ਹੀ ਅਲੋਪ ਹੋ ਗਏ ਨੇ, ਕੁਝ ਲਫ਼ਜ਼ ਅਲੋਪ ਹੋ ਜਾਂਦੇ ਨੇ, ਕੁਝ ਨਵੇਂ ਆ ਜਾਂਦੇ ਨੇ। ਕੀ ਨਵਿਆਂ ਨੂੰ ਨਹੀਂ ਆਉਣ ਦੇਣਾ ਚਾਹੀਦਾ? ਇਹ ਕੰਟਰੋਵਰਸ਼ੀਅਲ ਵੀ ਹੈ ਗੱਲ, ਪਰ ਇਹਦੇ ਬਾਰੇ ਨਾ ਮੈਨੂੰ ਸੁਰਜੀਤ ਪਾਤਰ ਦੀਆਂ ਉਹ ਗੱਲਾਂ ਜਿਹੜੀਆਂ ਉਹਨਾਂ ਇੱਕ ਆਪਣੀ ਕਵਿਤਾ ਦੇ ਵਿੱਚ ਕਹੀਆਂ ਹੈਗੀਆਂ ਉਹ ਯਾਦ ਆਉਂਦੀਆਂ, ਜਿਹਦੇ ਵਿੱਚ ਉਹ ਕਹਿੰਦੇ ਆ ਵੀ ਅੰਗਰੇਜ਼ੀ ਦੇ ਲਫ਼ਜ਼ ਜਿਸ ਤਰ੍ਹਾਂ ਆਡੀਟੋਰੀਅਮ, ਸੈਨੇਟੋਰੀਅਮ ਵਗੈਰਾ ਵਗੈਰਾ, ਮਤਲਬ ਬੜੇ ਔਖੇ ਲਫ਼ਜ਼ ਜਿਹੜੇ ਹੈਗੇ ਆ। ਅਤੇ ਬਾਕੀ ਸਕੂਲ, ਕਾਲਜ, ਯੂਨੀਵਰਸਿਟੀ ਇਹ ਤਾਂ ਪਹਿਲਾਂ ਹੀ ਪੰਜਾਬੀ 'ਚ ਹੈਗੇ ਸੀਗੇ। ਅਤੇ ਜਿਹੜੇ ਔਖੇ ਲਫ਼ਜ਼ ਹੈਗੇ ਆ, ਮਤਲਬ ਜਿਮਨੇਜ਼ੀਅਮ, ਹਾਂਜੀ, ਉਹ ਜਿਹੜੇ ਆ ਉਹ ਉਹਨਾਂ ਦੀ ਪੰਜਾਬੀ ਦਾ ਜਿਹੜੇ ਲਫ਼ਜ਼ ਆ ਨਾ, ਸਾਨੂੰ ਹਾਲੇ ਉਹ ਵਧੀਆ ਨਹੀਂ ਜੁੜ ਰਹੇ ਹੈਗੇ। ਅਤੇ ਜਿੰਨਾ ਚਿਰ ਆਪਾਂ ਉਹਨਾਂ ਦੇ ਨਵੇਂ ਪੰਜਾਬੀ ਲਫ਼ਜ਼ ਜਿਹੜੇ ਨਹੀਂ ਨਾ ਲੱਭ ਸਕਦੇ, ਉਹਨਾਂ ਚਿਰ ਉਹਨਾਂ ਨੂੰ ਆਉਣ ਦਿਓ ਅੰਦਰ। ਅਤੇ ਉਹਦੇ 'ਚ ਸੁਰਜੀਤ ਪਾਤਰ ਦੀ ਆਪਣੇ ਲਫ਼ਜ਼ਾਂ 'ਚ ਵਿੱਚ ਹੈਗਾ ਵੀ ਇੱਕ ਮਾੜਚੂ ਜਿਹਾ ਕਵੀ ਦਰਵਾਜ਼ੇ ਦੇ ਅੱਗੇ ਲੱਤ ਅੜਾ ਕੇ ਬਹਿ ਗਿਆ, ਮੈਂ ਨਹੀਂ ਆਉਣ ਦੇਣਾ ਇਹਨਾਂ ਅੱਖਰਾਂ ਨੂੰ ਅੰਦਰ। ਇਹ ਜਿਹੜੇ ਅੰਗਰੇਜ਼ੀ ਦੇ ਅੱਖਰ ਜਿਹੜੇ ਹੈਗੇ ਆ, ਮਤਲਬ ਸਾਰੀ ਲਾਈਨ ਤਾਂ ਮੈਨੂੰ ਯਾਦ ਨਹੀਂ, ਪਰ ਇਸ ਤਰ੍ਹਾਂ ਦਾ ਉਹਦਾ ਹੈਗਾ ਸੀ। ਪਰ ਅਖੀਰ 'ਤੇ ਪਾਤਰ ਕਹਿੰਦਾ ਵੀ ਨਹੀਂ, ਉਹਨਾਂ ਨੂੰ ਆਉਣ ਦਿਓ, ਉਹਦੇ ਨਾਲ ਸਾਨੂੰ ਕੋਈ ਫਰਕ ਨਹੀਂ ਪੈਂਦਾ। ਹਾਂ, ਸਾਨੂੰ ਆਪਣੀ ਕੋਸ਼ਿਸ਼ ਜਿਹੜੀ ਆ ਉਹ ਜਾਰੀ ਰੱਖਣੀ ਚਾਹੀਦੀ ਹੈ ਨਵੇਂ ਲਫ਼ਜ਼ ਘੜਨ ਦੇ ਵਿੱਚ। ਪੁਰਾਣੇ ਜਿਹੜੇ ਅਲੋਪ ਹੋ ਚੁੱਕੇ ਆ, ਜਿਹੜੇ ਜਿਵੇਂ ਬਾਬਾ ਨਜ਼ਮੀ ਜੀ ਨੇ ਕਿਹਾ, ਉਹਨਾਂ ਨੂੰ ਮੁੜ ਸੁਰਜੀਤ ਕਰਨ ਦੀ ਵੀ ਜ਼ਰੂਰਤ ਹੈ। ਅਤੇ ਨਾਲ ਨਾਲ ਅੰਗਰੇਜ਼ੀ ਜਾਂ ਹੋਰ ਭਾਸ਼ਾ ਦੇ ਜਿਹੜੇ ਆਉਂਦੇ ਉਹਨਾਂ ਨੂੰ ਵੈਲਕਮ ਕਰੋ। ਪਰ ਨਾਲ ਨਾਲ ਇਹ ਵੀ ਆ ਕਿ ਜਿਸ ਤਰ੍ਹਾਂ ਕਈ ਜਿਹੜੇ ਸਾਡੇ ਸ਼ਾਇਰ ਵੀ ਅਤੇ ਆਪਣੇ ਵਾਰਤਕ ਲਿਖਾਰੀ ਜਿਹੜੇ ਹੈਗੇ ਪ੍ਰੋਜ਼ ਵਾਲੇ, ਉਹ ਵਿੱਚ ਹਿੰਦੀ ਦੇ, ਸੰਸਕ੍ਰਿਤ ਦੇ ਲਫ਼ਜ਼ ਜਿਹੜੇ ਨਾ ਵਿੱਚ ਬਦੋ-ਬਦੀ ਵਿੱਚ ਘਸੋੜਨ ਦੀ ਕੋਸ਼ਿਸ਼ ਕਰਦੇ ਆ। ਅਤੇ ਮੇਰਾ ਆਪਣਾ ਮੰਨਣਾ ਇਹ ਹੈਗਾ ਵੀ ਸਾਨੂੰ ਮਤਲਬ ਨਾ ਆਪਣਾ ਜ਼ਿਆਦਾ ਕੰਸਨਟ੍ਰੇਸ਼ਨ ਜਿਹੜੀ ਆ ਉਹ ਪੰਜਾਬੀ ਲਫ਼ਜ਼ਾਂ ਦੇ ਉੱਤੇ ਰੱਖਣੀ ਚਾਹੀਦੀ ਆ। ਆਪਣੀ ਟੇਕ ਜਿਹੜੀ ਪੰਜਾਬੀ ਦੇ ਉੱਤੇ ਹੀ ਹੋਵੇ। ਅਤੇ ਜਿੱਥੇ ਨਹੀਂ ਸਰਦਾ ਉੱਥੇ ਤਾਂ ਚਲੋ ਆਪਾਂ ਸਾਰਨਾ ਹੀ ਹੁੰਦਾ ਲਫ਼ਜ਼ ਅਧਾਰੇ ਲੈ ਕੇ। ਪਰ ਹਿੰਦੀ, ਸੰਸਕ੍ਰਿਤ ਜਿਹੜੀ ਹੈ ਨਾ, ਸੰਸਕ੍ਰਿਤ ਬੜੀ ਔਖੀ ਜ਼ਬਾਨ, ਮੈਨੂੰ ਬੜੀ ਔਖੀ ਲੱਗਦੀ ਆ ਕਮ ਸੇ ਕਮ, ਅਤੇ ਹੋਰਾਂ ਨੂੰ ਵੀ ਹੋ ਸਕਦਾ ਲੱਗਦੀ ਹੋਵੇ। ਉਹਦੇ 'ਤੇ ਸੰਸਕ੍ਰਿਤਾਈਜ਼ ਜਿਹੜਾ ਕੀਤਾ ਜਾ ਰਿਹਾ ਨਾ ਪੰਜਾਬੀ ਨੂੰ, ਉਹਨੂੰ ਥੋੜ੍ਹਾ ਜਿਹਾ ਅਵੋਇਡ ਕਰਨਾ ਚਾਹੀਦਾ ਹੈ। ਗੱਲ ਬਾਬਾ ਨਜ਼ਮੀ ਜੀ ਵੀ ਸ਼ਬਦਾਂ ਦੇ ਰਲੇਵੇਂ ਦੀ ਕਰ ਰਿਹਾ ਅਤੇ ਗੱਲ ਸੁਖਦੇਵ ਸਿੰਘ ਝੰਡ ਜੀ ਵੀ ਸ਼ਬਦਾਂ ਦੇ ਰਲੇਵੇਂ ਦੀ ਕਰ ਰਿਹਾ। ਅਤੇ ਕਿਉਂਕਿ ਮੈਂ ਵੀ ਕੈਨੇਡਾ ਰਹਿੰਦੀ ਹਾਂ ਅਤੇ ਮੈਂ ਗੱਲ ਅੰਗਰੇਜ਼ੀ ਦੇ ਲਫ਼ਜ਼ਾਂ ਦੇ ਰਲੇਵੇਂ ਦੀ ਵੀ ਕਰਨੀ ਹੈ ਕਿ ਬੜੀ ਤੇਜ਼ੀ ਦੇ ਨਾਲ ਜੋ ਕੁਝ ਸਾਹਿਤਕ ਰਚਨਾ ਸਾਡੇ ਵਿਦੇਸ਼ਾਂ ਦੇ ਵਿੱਚ ਹੋ ਰਹੀ ਹੈ, ਜਿਹੜੇ ਉੱਥੇ ਅਸੀਂ ਬੈਠੇ ਹਾਂ, ਉਹਨਾਂ ਦੇ ਵਿੱਚ ਬਹੁਤ ਸਾਰੇ ਸ਼ਬਦ ਅੰਗਰੇਜ਼ੀ ਦੇ ਵੀ ਆ ਜਾਂਦੇ ਨੇ। ਉਹਦੇ ਬਾਰੇ ਕੀ ਵਿਚਾਰ? ਉਹਨੇ ਜਿਹੜੇ ਤੇ ਓਰੀਜਨਲ ਲਫ਼ਜ਼ ਨੇ ਨਾ, ਉਹਨਾਂ ਦਾ ਅਗਰ ਤੁਸੀਂ ਬਣਾਓਗੇ, ਜਿੱਦਾਂ ਤੁਸੀਂ ਪਿੱਛੇ ਜੇ ਕੋਸ਼ਿਸ਼ ਕੀਤੀ ਸੀ ਕਿ ਕੁਝ ਲਫ਼ਜ਼ਾਂ ਦੇ ਮਿਸੇ ਡਾਕਖਾਨੇ ਦਾ ਤੁਸੀਂ ਪੱਤਰ ਘੁਸੇੜ ਕਰ ਦਿੱਤਾ, ਬਲਬ ਦਾ ਲਾਟੂ ਕਰ ਦਿੱਤਾ, ਇਹ ਕਰਨ ਦੀ ਲੋੜ ਨਹੀਂ ਹੈ।
ਜਿਹੜੇ ਜੈਨੂਅਨ ਜਿਸ ਜ਼ੁਬਾਨ ਦੇ ਲਫ਼ਜ਼ ਮੌਜੂਦ ਤੁਹਾਡੀ ਉਹਦੇ ਨਾਲ ਤੁਹਾਡੀ ਜ਼ੁਬਾਨ ਦੇ ਵਿੱਚ ਸ਼ਾਮਲ ਹੁੰਦੇ ਪਏ ਨੇ, ਉਹਨਾਂ ਨੂੰ ਡੱਕਣ ਦੀ ਲੋੜ ਨਹੀਂ ਹੈ। ਇੱਕ ਤਾਂ ਵਸੀ ਹੋਵੇਗੀ, ਔਰ ਤੁਹਾਡੇ ਬੱਚਿਆਂ ਦਾ ਜੇ ਨਵੀਂ ਨਸਲ ਹੈ ਉਹਨਾਂ ਵਾਸਤੇ ਵੀ ਤੁਹਾਡੀ ਗੱਲ ਸਮਝਣ ਦੀ ਆਸਾਨੀ ਪੈਦਾ ਹੋਵੇਗੀ, ਕਿਉਂਕਿ ਤੁਸੀਂ ਬਾਹਰ ਦੇ ਮੁਲਕ 'ਚ ਰਹਿੰਦੇ ਹੋ। ਲੇਕਿਨ ਬਿਲਕੁਲ ਨਹੀਂ ਹੈ ਕਿ ਤੁਸੀਂ ਉਹੀ ਸਭ ਕੁਛ ਉਹ ਸਾਰੇ ਉਹ ਜਿੰਨੇ ਉਹ ਸ਼ਬਦ ਨੇ ਸਾਰੇ ਉਹੀ ਲਾਇਓ, ਲੇਕਿਨ ਕਿਤੇ ਕਿਤੇ ਜਿੱਥੇ ਲੋੜ ਪੈਂਦੀ ਹੈ ਉਹ ਸ਼ਬਦ ਦੀ ਉੱਥੇ ਵਰਤੋ। ਇਹਦੇ ਵਾਸਤੇ ਕੋਈ ਬੁਰਾਈ ਨਹੀਂ ਅਸੀਂ ਨਹੀਂ, ਲੇਕਿਨ ਨਵੇਂ ਲਫ਼ਜ਼ ਬਦੋ ਬਦੀ ਲਫ਼ਜ਼ ਬਣਾਵੋ ਨਾ ਕਿ ਜਿਹੜੇ ਜਚਣ ਵੀ ਨਾ ਅਤੇ ਤੁਸੀਂ ਉਹਨਾਂ ਨੂੰ ਚੰਗੇ ਵੀ ਨਾ ਲੱਗਣ, ਲੇਕਿਨ ਤੁਸੀਂ ਉਹਨਾਂ ਨੂੰ ਵਿੱਚ ਕਿਤਾਬ ਦੇ ਜਾਂ ਆਪਣੀ ਪੋਇਟਰੀ ਦੇ ਵਿੱਚ ਸ਼ਾਮਲ ਕੀਤੀ। ਜਿਸ ਤਰ੍ਹਾਂ ਅਸੀਂ ਬਾਜ਼ ਵਕਤ ਅੰਗਰੇਜ਼ੀ ਦਾ ਲਫ਼ਜ਼ ਕਿਤੇ ਸ਼ਾਇਰੀ 'ਚ ਪੰਜਾਬੀ 'ਚ ਤਾਂ ਹਾਲਾਂਕਿ ਕੋਈ ਜੱਜਦਾ ਨਹੀਂ, ਬੁਰਾ ਲੱਗਦਾ ਹੈ। ਦੇਖੋ ਕਈ ਲੋਕ ਲਾਉਂਦੇ ਨੇ, ਲੇਕਿਨ ਉਹ ਨਹੀਂ ਕਰਨਾ ਚਾਹੀਦਾ। ਅਗਰ ਉਹਦੇ ਮੁਤਾਬਕ ਅਗਰ ਲਫ਼ਜ਼ ਤੁਹਾਡੇ ਕੋਲ ਸ਼ਬਦ ਹੈਗਾ ਤਾਂ ਫਿਰ ਉਹ ਇਸਤੇਮਾਲ ਕਰੋ। ਜਾਂ ਤੁਹਾਡੀ ਬਾਜ਼ ਵਕਤ ਔਜ਼ਾਨ ਦੀ ਵਜ੍ਹਾ ਕੁਛ ਫਰਕ ਪੈ ਜਾਂਦਾ ਕਿ ਇਹਦੇ 'ਚ ਫਿੱਟ ਨਾ ਲਫ਼ਜ਼ ਨਹੀਂ ਆਉਂਦਾ, ਤੇ ਇਹਦਾ ਇਹ ਮਤਲਬ ਨਹੀਂ ਤਾਂ ਉਹਨੂੰ ਉਸ ਮਿਸਰੇ ਨੂੰ ਦੂਸਰੇ ਤਰੀਕੇ ਨਾਲ ਕਹਿ ਲਵੋ, ਲੇਕਿਨ ਜਬਰ ਨਾ ਕਰੋ ਉਹਦੇ ਵਿੱਚ ਉਹਨੂੰ ਸ਼ਾਮਲ ਕਰਨ ਵਾਸਤੇ। ਬਹੁਤ ਖੂਬਸੂਰਤ ਗੱਲ ਨਜ਼ਮੀ ਜੀ ਨੇ ਕੀਤੀ ਹੈ ਕਿ ਜ਼ਬਰ ਨਾ ਕਰੋ, ਜ਼ਬਰਦਸਤੀ ਨਾ ਵਾੜੋ, ਜਿਹੜੇ ਵੜਦੇ ਨੇ ਆਪਣੇ ਆਪ ਉਹਨਾਂ ਨੂੰ ਵੜਨ ਦਿਓ। ਮੈਨੂੰ ਯਾਦ ਆ ਰਿਹਾ ਕਿ ਜਦੋਂ ਆਪਣੇ ਰਜਿੰਦਰ ਕੌਰ ਭੱਠਲ ਸੀਗੇ, ਉਹਨਾਂ ਨੇ 200 ਸ਼ਬਦ ਜਿਹੜੇ ਸੀਗੇ ਉਹ ਪੰਜਾਬੀ ਦੇ ਵਿੱਚ ਇਨਕਲੂਡ ਕਰਾਏ ਸੀ ਵੋਕੈਬਲਰੀ ਦੇ ਵਿੱਚ। ਅਤੇ ਗੱਲ ਆਪਾਂ ਫਿਰ ਤੁਹਾਡੇ ਵੱਲ ਹੀ ਲੈ ਕੇ ਆਉਂਦੇ ਹਾਂ ਕਿ ਜਦੋਂ ਸ਼ਬਦਾਂ ਦੇ ਰਲੇਵੇਂ ਦੀ ਗੱਲ ਕਰਦੇ ਹਾਂ ਤਾਂ ਮੇਰਾ ਮਿਊਜ਼ਿਕ ਵੱਲ ਧਿਆਨ ਜਾ ਰਿਹਾ ਕਿ ਪੰਜਾਬੀ ਦਾ ਜਿਹੜਾ ਮਿਊਜ਼ਿਕ ਹੈ ਬੜਾ ਹੀ ਹਰਮਨ ਪਿਆਰਾ ਵਿਦੇਸ਼ਾਂ ਦੇ ਵਿੱਚ। ਪੰਜਾਬੀ ਦੇ ਗੀਤਾਂ ਦੀ ਜਿਹੜੀ ਤਾਲ ਹੈ ਉਹਦੇ ਉੱਪਰ ਲੋਕੀ ਬਦੋ ਬਦੀ ਨੱਚਣ ਲੱਗ ਜਾਂਦੇ ਆ। ਅਤੇ ਅੱਜ ਕੱਲ੍ਹ ਪੰਜਾਬੀ ਦੇ ਗੀਤ ਜਿਹੜੇ ਨੇ ਇੱਕ ਵਾਕ ਦੇ ਵਿੱਚ 2 ਅੱਖਰ ਅੰਗਰੇਜ਼ੀ ਦੇ ਹੁੰਦੇ ਨੇ। ਕੀ ਖਿਆਲ ਹੈ ਤੁਹਾਡਾ? ਹਾਂ, ਇਹ ਤੋਂ ਪਹਿਲਾਂ ਮੈਂ ਨਾ ਬਾਬਾ ਨਜ਼ਮੀ ਨੇ ਜਿਹੜੀ ਗੱਲ ਕੀਤੀ ਹੈ ਨਾ ਉਹਦੀ ਨਾਲ ਜੁੜਦੀ ਗੱਲ ਕਰਾਂਗਾ ਕਿ ਜਿਹੜੇ ਅੰਗਰੇਜ਼ੀ ਦੇ ਅੱਖਰ ਵੀ ਵਿੱਚ ਜਿਹੜੇ ਹੈਗੇ ਆ, ਜੇ ਉਹਨਾਂ ਨੂੰ ਤਾਂ ਆਪਾਂ ਐਸ ਸੱਚ ਯੂਜ਼ ਕਰ ਲਈਏ ਤਾਂ ਕੋਈ ਹਰਜ ਨਹੀਂ। ਜਿਵੇਂ ਸਿਗਨਲ ਲਫ਼ਜ਼ ਆ ਜਿਹੜਾ ਹੈਗਾ, ਹਾਂਜੀ, ਉਹਦੇ ਵਿੱਚ ਹੁਣ ਸਿਗਨਲ ਨੂੰ ਹਰ ਕੋਈ ਜਾਣਦਾ ਵੀ ਰੇਲਵੇ ਸਿਗਨਲ ਕੀ ਹੁੰਦਾ ਹੈਗਾ। ਅਤੇ ਜੇ ਉਹਦਾ ਹਿੰਦੀ ਵਾਲਾ ਵਰਡ ਜਿਹੜਾ ਪੰਜਾਬੀ 'ਚ ਲਿਆਉਣਾ ਵਿੱਚ ਲੋ ਪਤਗਾਮਨੀ ਆਮਨ ਜਾਮਨ ਸੂਚਕ ਜੰਤਰ, ਹਾਂਜੀ, ਉਹ ਕਿੰਨੇ ਸ਼ਬਦ ਬਣ ਜਾਂਦੇ ਆ, 8-9 ਬਣ ਗਏ। ਤਾਂ ਉਹ ਮਤਲਬ ਇਹੋ ਜਿਹੇ ਸ਼ਬਦ ਜਿਹੜੇ ਆ ਨਾ ਹਿੰਦੀ ਵਾਲੇ ਉਹ ਪੰਜਾਬੀ 'ਚ ਨਹੀਂ ਆਉਣੇ ਚਾਹੀਦੇ। ਜਿਹੜੇ ਸੌਖੇ ਆ ਕੋਈ ਉਹ ਆ ਜਾਣ ਦੇ ਕੋਈ ਹਰਜ ਵਾਲੀ ਗੱਲ ਨਹੀਂ ਕਿ ਜਿਵੇਂ ਇੰਗਲਿਸ਼ ਵਾਲੇ ਜੇ ਆਪਾਂ ਵਰਤਣੇ ਤੇ ਉਹ ਐਸਾ ਚ ਵਰਤੀਏ। ਹਾਂ, ਦੂਸਰੀ ਗੱਲ ਜਿਹੜੀ ਆਪਾਂ ਮਿਊਜ਼ਿਕ ਵਾਲੀ ਗੱਲ ਕੀਤੀ ਆ, ਜਿਹੜੇ ਅੱਜ ਕੱਲ੍ਹ ਦੇ ਜਿਹੜੇ ਪੰਜਾਬੀ ਗੀਤਕਾਰ ਆ ਨਾ, ਮੈਂ ਸਮਝਦਾ ਉਹਦੇ ਵਿੱਚ ਉਹ ਆਪਣੀ ਪਤਾ ਨਹੀਂ ਵਿਦਵਤਾ ਵਿੱਚ ਵਾੜਨੀ ਚਾਹੁੰਦੇ ਆ ਕਿ ਮੈਨੂੰ ਅੰਗਰੇਜ਼ੀ ਵੀ ਆਉਂਦੀ ਆ, ਹਾਂਜੀ। ਉਹ ਇਸ ਕਰਕੇ ਇੱਕ ਜਿਹੜੀ ਲਾਈਨ ਹੈ ਉਹਦੇ ਵਿੱਚ ਵਾਕਿਆ ਹੀ ਕਈ ਵਾਰੀ 2-2, 3-3 ਅੱਖਰ ਅੰਗਰੇਜ਼ੀ ਦੇ ਹੁੰਦੇ ਆ। ਜਿਹੜਾ ਆਪਣਾ ਮੂਸੇ ਵਾਲਾ ਜਿਹੜਾ ਹੈਗਾ ਉਹਦਾ ਗੀਤ, ਉਹਦੇ ਵਿੱਚ ਜਿਹੜਾ ਇੱਕ ਦੇ ਸਾਡੇ ਮੈਨੂੰ ਅਫਸੋਸ ਨਾਲ ਕਹਿਣਾ ਪੈਂਦਾ ਵੀ ਸਾਡੇ ਬਹੁਤ ਸਾਰੇ ਜਿਹੜੇ ਗੀਤਕਾਰ ਹਨ ਉਹ ਹਥਿਆਰਾਂ ਦੇ ਬਾਰੇ ਗੀਤ ਬੜੇ ਲਿਖੇ, ਰਫਲਾਂ, AK-47, ਦੂਰੀਆਂ ਤੀਹਰੀਆਂ ਗੱਲਾਂ। ਇਹ ਮਤਲਬ ਜ਼ਰੂਰੀ ਨਹੀਂ ਵੀ ਮਤਲਬ ਇਹਨਾਂ ਹਥਿਆਰਾਂ ਇਹ ਮੈਨੂੰ ਲੱਗਦਾ ਵੀ ਇਹ ਗੀਤ ਦੇ ਨਾਲ ਨਾ ਉਹਨਾਂ ਹਥਿਆਰਾਂ ਦੀ ਐਡਵਰਟਾਈਜ਼ਮੈਂਟ ਕਰਨ ਵਾਲੀ ਗੱਲ ਜ਼ਿਆਦਾ ਹੋ ਜਾਂਦੀ ਆ। ਇਹ ਗੱਲਾਂ ਨਹੀਂ ਹੋਣੀਆਂ ਚਾਹੀਦਾ। ਵਿੱਚ ਮਤਲਬ ਤੁਸੀਂ ਵਿੱਚ ਠਾਠੂ ਜਿਹੜਾ ਇਹ ਸਾਡਾ ਪੰਜਾਬੀ ਕਲਚਰ ਨਹੀਂ ਹੈਗਾ। ਠੀਕ ਆ, ਅਸੀਂ ਪੰਜਾਬੀ ਲੜਾਕੇ ਵੀ ਰਹੇ ਹਾਂ, ਲੜਦੇ ਵੀ ਰਹੇ ਹਾਂ, ਤਲਵਾਰਾਂ ਨੇਜ਼ਾਂ ਵਾਲੀ ਠੀਕ ਆ ਲੜੀ ਆ, ਮਤਲਬ ਇਹ ਜਿਹੜੇ ਮਾਰੂ ਹਥਿਆਰ ਜਿਹੜੇ ਹੈਗੇ ਆ ਜਿਹਦੇ ਨਾਲ ਜਾਨਾਂ ਜਿਹੜੀਆਂ ਜਾਣ, ਅਤੇ ਉਹੋ ਜਿਹਾ ਉਹਨਾਂ ਦਾ ਪ੍ਰੋਪੇਗੇਟ ਨਹੀਂ ਕਰਨਾ ਚਾਹੀਦਾ। ਹੋਰ ਵੀ ਹੁਣ ਮੈਨੂੰ ਇਸ ਵੇਲੇ ਕੋਈ ਵਧੀਆ ਕੋਈ ਲਾਈਨ ਨਹੀਂ ਯਾਦ ਆ ਰਹੀ ਜਿਹਦੇ ਵਿੱਚ ਦਸਾਂਝ ਦੇ ਗੀਤ ਵਿੱਚ ਵੀ ਬੜਾ, ਹਾਂ, ਦਸਾਂਝ ਦੇ ਗੀਤਾਂ 'ਚ ਵੀ ਬੜਾ ਕੁਝ ਆਉਂਦਾ ਹੈਗਾ। ਅਤੇ ਉਹ ਵਿੱਚ ਪੰਜਾਬੀ ਜਿਹੜੇ ਗੀਤਕਾਰ ਆ ਉਹਨਾਂ ਨੂੰ ਪੰਜਾਬੀ ਬੋਲੀ ਨੂੰ ਹੀ ਮੁੱਖ ਰੱਖ ਕੇ ਆਪਣੀ ਗੱਲ ਕਰਨੀ ਚਾਹੀਦੀ ਆ, ਨਾ ਕਿ ਅੰਗਰੇਜ਼ੀ ਨੂੰ ਜਾਂ ਕਿਸੇ ਹੋਰ ਬੋਲੀ ਨੂੰ। ਮਿਹਰਬਾਨੀ। ਜਦੋਂ ਅਸੀਂ ਗੀਤਾਂ ਦੀ ਗੱਲ ਕਰਦੇ ਹਾਂ ਤਾਂ ਗੀਤ ਮੈਂ ਵੇਖਿਆ ਕਿ ਜਿਨ੍ਹਾਂ ਦੇ ਵਿੱਚ ਅੰਗਰੇਜ਼ੀ ਦੇ 2-4 ਲਫ਼ਜ਼ ਹੁੰਦੇ ਨੇ, ਸਾਡੇ ਪੁੱਤ ਪੋਤਰੇ ਉਹਨਾਂ ਨੂੰ ਬੜੇ ਸ਼ੌਕ ਨਾਲ ਸੁਣਦੇ ਨੇ, ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਇਹ ਸਾਡੇ ਸ਼ਬਦ ਨੇ। ਸੋ ਅਸੀਂ ਇਸ ਗੱਲ ਤੋਂ ਮੁਨੱਕਰ ਨਹੀਂ ਹੋ ਸਕਦੇ ਨਜ਼ਮੀ ਜੀ ਕਿ ਭਾਸ਼ਾ ਜਿਹੜੀ ਹੈ ਉਹ ਕਦੇ ਸਥਿਰ ਨਹੀਂ ਹੁੰਦੀ, ਇਹ ਡਾਇਨਾਮਿਕ ਹੁੰਦੀ ਹੈ। ਬੋਲੀ ਦੇ ਵਿੱਚ ਹਮੇਸ਼ਾ ਵਕਤ ਦੇ ਨਾਲ ਨਵੇਂ ਸ਼ਬਦ ਆਉਂਦੇ ਰਹਿੰਦੇ ਨੇ। ਜਿਹੜੇ ਸ਼ਬਦ ਸਾਡੀ ਜ਼ੁਬਾਨ 'ਤੇ ਚੜ੍ਹ ਜਾਂਦੇ ਨੇ ਉਹ ਸ਼ਬਦ ਸਾਨੂੰ ਲੱਗਦਾ ਕਿ ਸਾਡੇ ਆਪਣੇ ਨੇ, ਅਤੇ ਜਿਹੜੇ ਨਹੀਂ ਚੜ੍ਹਦੇ ਉਹ ਲੱਗਦਾ ਕਿ ਉਹ ਸਾਡੇ ਓਪਰੇ ਨੇ। ਤੁਸੀਂ ਕਹਿ ਦਿੰਦੇ ਹੋ ਆ ਡੋਰਾਂ ਤੇ ਬੰਦ ਕਰਨਾ, ਹਾਂ, ਖਿੜਕੀਆਂ ਨੂੰ ਜਾਂ ਦਰਵਾਜ਼ੇ ਨੂੰ ਆ ਡੋਰਾ ਬੰਦ ਕਰ ਦਿਓ ਤਾਂ ਉਹ ਠੀਕ ਹੀ ਚੱਲਦਾ। ਮੈਂ ਤੁਹਾਨੂੰ ਡੋਰਾਂ ਦੀ ਇੱਕ ਗੱਲ ਹੋਰ ਸੁਣਾਉਂਦੀ ਹਾਂ। ਬਾਹਰ ਜਿਸ ਤਰ੍ਹਾਂ ਚੱਲਦਾ ਹੈਗਾ ਉਹਦੇ
ਰੋਡਾਂ ਤੇ ਲੁੱਕਾਂ ਪਾਉਣੀਆਂ, ਮਤਲਬ ਇਹੋ ਜਿਹੀਆਂ ਗੱਲਾਂ ਜਿਹੜੀਆਂ ਵੀ ਰੋਡ ਨੂੰ ਅਰੇ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ। ਇਹ ਕਹਿ ਸਕਦੇ ਕਿ ਆਮ ਲੋਕਾਂ ਦੀਆਂ ਗੱਲਾਂ ਨੇ ਤੇ ਆਮ ਲੋਕਾਂ ਨੇ ਗੱਲਾਂ ਕਰਦੇ ਰਹਿਣਾ। ਆਸਾਨੀ ਇੱਕ ਅਨਪੜ੍ਹ ਇੱਕ ਜਿਹੜਾ ਨਹੀਂ ਪੜ੍ਹਿਆ ਲਿਖਿਆ ਉਹਦੀ ਗੱਲ 'ਚ ਵੀ ਅਗਰ ਸਮਝ ਆਉਂਦੀ ਤਾਂ ਉਸ ਲਫ਼ਜ਼ ਨਾਲ ਬੁਰਾਈ ਕੀ ਹੈ ਬੋਲਣ 'ਚ। ਹੁਣ ਟੈਨਸ਼ਨ ਅਸੀਂ ਐਵੇਂ ਕਹਿੰਦੇ ਟੈਨਸ਼ਨ ਬੜੀ, ਤੇ ਆਮ ਆਦਮੀ ਜਿਹੜਾ ਪਹਿਲੀ ਜਮਾਤ ਵੀ ਨਹੀਂ ਪੜ੍ਹਨ ਡਿਆ ਉਹ ਕਹਿੰਦਾ ਹੁੰਦਾ ਯਾਰ ਟੈਨਸ਼ਨ ਬੜੀ ਹੈ। ਹਾਂ ਟੈਨਸ਼ਨ ਸਾਡਾ ਹੋ ਗਿਆ। ਪੰਜਾਬੀ ਬਣੇ ਤੇ ਆ ਡੋਰਾਂ ਦੀ ਗੱਲ ਮੈਂ ਤੁਹਾਨੂੰ ਸੁਣਾਉਂਦੀ ਆ। ਸਾਡੇ ਇੱਕ ਰਿਸ਼ਤੇਦਾਰ ਸੀ, ਅਸੀਂ ਗਏ ਤੇ ਉਹਨਾਂ ਨੂੰ ਪੁੱਛਿਆ ਤੁਸੀਂ ਕੀ ਕੰਮ ਕਰਦੇ ਹੋ, ਸਰੀ ਦੀ ਗੱਲ ਹੈ। ਉਹ ਕਹਿੰਦੇ ਜੀ ਅਸੀਂ ਡੋਰਾਂ ਬਣਾਉਂਦੇ ਹਾਂ। ਅਸੀਂ ਸੋਚਿਆ ਵੀ ਇੱਥੇ ਪਤੰਗਾ ਕਿੰਨੀਆਂ ਉਡਾਉਂਦੇ ਨੇ, ਜਿਹੜੇ ਡੋਰਾ ਬਣਦੇ ਨੇ। ਅੱਛਾ ਚਲੋ 15-20 ਮਿੰਟ ਅਸੀਂ ਪੁੱਛਿਆ ਨਹੀਂ। ਉਸ ਤੋਂ ਬਾਅਦ ਥੋੜੀ ਦੇਰ ਗੱਲ ਹੋਈ, ਕਹਿੰਦਾ ਜਦੋਂ ਨੇਲਾਂ ਲਾਈ ਦੀਆਂ ਨਾ ਡੋਰਾਂ 'ਚ ਉਦੋਂ ਇੰਜ ਦਾ ਹੁੰਦਾ। ਫਿਰ ਸਮਝ ਲੱਗ ਗਈ ਵੀ ਉਹ ਦਰਵਾਜ਼ੇ ਬਣਾਉਂਦੇ ਨੇ। ਇਹਦੇ 'ਚ ਕਿ ਅਸੀਂ ਹੁਣ ਫਾਈਨਲੀ ਵੀ ਇਹੋ ਹੀ ਹੈ ਕਿ ਅਸੀਂ ਆਪਣੀ ਜ਼ਬਾਨ ਨੂੰ ਪਿਆਰ ਕਰੀਏ ਔਰ ਉਹਨੂੰ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਤੱਕ ਪੜ੍ਹਾਈਏ। ਔਰ ਗੀਤ ਮੌਸੀਕੀ, ਜਦ ਤੁਸੀਂ ਸੰਗੀਤ ਦੀ ਗੱਲ ਕੀਤੀ ਕਿ ਤੁਹਾਡੇ ਚੜ੍ਹਦੇ ਸੰਗੀਤ 'ਚ ਔਰ ਲਹਿੰਦੇ ਸੰਗੀਤ 'ਚ ਫਰਕ ਹੈ। ਤੁਸੀਂ ਸੰਗੀਤ ਆਪਣੇ ਰੰਗ ਨਾਲ ਬਣਾਉਂਦੇ ਹੋ। ਸਾਡੇ ਮਿਊਜ਼ਿਕ ਡਾਇਰੈਕਟਰ ਜਿਹੜੇ ਨੇ ਮੌਸੀਕਾਰ ਨੇ ਉਹ ਬੜਾ ਨਫੀਸ ਸਾਡੇ ਤੁਸੀਂ ਗਾਣੇ ਸੁਣਦੇ ਹੋਵੋਗੇ, ਹੀਰ ਰਾਂਝਾ, ਸੱਸੀ ਪੁੰਨੂ, ਮਿਰਜ਼ਾ ਜੱਟ ਵਗੈਰਾ ਦੇ। ਇਹ ਸਾਰੇ ਗੀਤ ਇਹਨੇ ਰਾਏ ਸਾਹਿਬ ਨੇ ਲਿਖੇ ਨੇ। ਇਹਨੇ ਸੋਹਣੇ ਗੀਤ ਲਿਖੇ ਨੇ। ਤੇ ਹਾਏ ਵੇ ਮੇਰੇ ਢੋਲ ਬਿਦਰਦੀ, ਪਤਾ ਜੇ ਹੁੰਦਾ ਮੈਨੂੰ ਪਿਆਰ ਕਦੇ ਨਾ ਕਰਦੀ। ਇਸੇ ਤਰ੍ਹਾਂ ਆਂਦਾ ਤੇਰੇ ਲਈ ਰੇਸ਼ਮੀ ਰੁਮਾਲ, ਵੇ ਉਤੇ ਤੇਰਾ ਨਾ ਕੱਢਿਆ। ਇਹ ਉਹ ਮਿਊਜ਼ਿਕ ਹੈ ਕਿ ਜਿਹੜਾ 20-20 ਸਾਲ ਤੱਕ ਲੋਕ ਸੁਣਦੇ ਰਹੇ ਨੇ। ਲੇਕਿਨ ਅੱਜ ਕੱਲ੍ਹ ਸਾਡਾ ਮਿਊਜ਼ਿਕ ਜਿਹੜਾ ਹੈ ਉਹ ਤੁਹਾਡਾ ਮਿਊਜ਼ਿਕ ਥੋੜ੍ਹਾ ਜਿਹਾ ਹੈਵੀ ਹੋ ਗਿਆ। ਸਾਡੇ ਤੇ ਚੜ੍ਹਦੇ ਪੰਜਾਬ ਦਾ ਨਹੀਂ ਮਾਡਰਨ ਨਹੀਂ ਹੋ ਗਿਆ। ਉਹਦੇ 'ਚ ਇੱਕ ਸਿੱਧਾ ਕੰਮ ਹੈ। ਸਾਡੇ ਇੱਥੇ ਪੰਜਾਬ ਦੇ ਵਿੱਚ ਔਖਾ ਕੰਮ ਸੁਣਨ ਦੇ ਸ਼ੌਕੀਨ ਅਸੀਂ। ਉਹ ਜਿਹੜਾ ਤੁਹਾਡਾ ਪੰਜਾਬ ਹੈ ਨਾ, ਚੜ੍ਹਦਾ ਪੰਜਾਬ, ਉਧਰ ਤੁਹਾਡਾ ਸਾਡਾ ਕਹਿ ਰਹੇ ਉਧਰ ਪੰਜਾਬ ਜ਼ਰਾ ਸਿੱਧਾ ਗੀਤ ਸਿੱਧੇ ਲਿਖੇ ਜਾਂਦੇ ਨੇ। ਸਾਡੀ ਪੋਇਟਰੀ ਔਰ ਚੜ੍ਹਦੇ ਪੰਜਾਬ ਦੀ ਪੋਇਟਰੀ ਦਾ ਫਰਕ ਵੀ ਹੈ ਔਰ ਮਿਊਜ਼ਿਕ। ਹਾਂ ਨਹੀਂ, ਇਹ ਵਾਕਿਆ ਹੀ ਇਹ ਚੜ੍ਹਦੇ ਪੰਜਾਬ ਤੇ ਲਹਿੰਦੇ ਪੰਜਾਬ ਦੇ ਵਿੱਚ ਨਾ ਮਿਊਜ਼ਿਕ ਦਾ ਡਿਫਰੈਂਸ ਆਪਾਂ ਨੂੰ ਬੜਾ ਵਧੀਆ ਨਜ਼ਰ ਆਉਂਦਾ ਹੈਗਾ। ਇਹ ਜਿਸ ਤਰ੍ਹਾਂ ਬਾਬਾ ਜੀ ਨੇ ਕਿਹਾ ਵੀ ਇਹ ਗੱਲ ਨੂੰ ਬੜੇ ਵਧੀਆ ਤਰੀਕੇ ਨਾਲ ਉਹਨੂੰ ਲਪੇਟ ਕੇ ਲਫ਼ਜ਼ਾਂ ਦੇ ਵਿੱਚ ਵਧੀਆ ਗੱਲ ਕਰ ਰਹੇ। ਤੇ ਸਾਡੇ ਸਾਥੀ ਜਿਹੜੇ ਹੈਗੇ ਹੈ ਤੇ ਸਾਡੇ ਦੋਸਤ ਮਿੱਤਰ ਭੈਣ ਭਰਾ ਸਾਡੇ ਬੇਟੇ ਹੈਗੇ ਆ, ਪਰ ਉਹ ਗੱਲ ਠਾਹ ਸੋਟਾ ਮਾਰਦੇ ਆ ਕਈ ਵਾਰੀ। ਤੇ ਉਹ ਗੱਲ ਜਿਹੜੀ ਇਹ ਹੁੰਦਾ ਨਾ ਮਿਊਜ਼ਿਕ ਜਿਹੜਾ ਨਾ ਇਹ ਬੜੀ ਸੌਫਟ ਸੂਖਮ ਕਲਾ ਹੈਗੀ ਆ। ਇਹਦੇ ਵਿੱਚ ਜਿੰਨੀ ਸੂਖਮਤਾ ਨਾਲ ਗੱਲ ਕੀਤੀ ਜਾਵੇ ਉਨਾ ਹੀ ਵਧੀਆ ਹੈਗਾ। ਤੇ ਜੇ ਠਾਹ ਸੋਟਾ ਮਾਰਨਾ ਆਪਾਂ ਤੇ ਫਿਰ ਤੇ ਉਹ ਪੰਜਾਬੀ ਪੁਣਾ ਹਰ ਇੱਕ ਬੰਨੇ ਨਹੀਂ ਵਿਖਾਉਣਾ ਚਾਹੀਦਾ। ਲੜਨ ਪਿੰਡ ਵਾਲੀ ਗੱਲ ਜਿਹੜੀ ਉੱਥੇ ਤੇ ਠੀਕ ਆ, ਪਰ ਜਿੱਥੇ ਜਦੋਂ ਕਲਾ ਦੀ ਗੱਲ ਕਰਨੀ ਆ ਕੋਈ ਆਪਾਂ ਉੱਥੇ ਸਾਨੂੰ ਸੂਖਮਤਾ ਨਾਲ ਹੀ ਸੋਚਣਾ ਚਾਹੀਦਾ ਹੈ। ਸਾਡੇ ਨਾਲ ਸਰਦਾਰਾਂ ਦਾ ਬੜਾ ਜ਼ਿਕਰ ਆਉਂਦਾ ਗੀਤਾਂ 'ਚ। ਸੋ ਇਹ ਸੀ ਮੇਰੇ ਨਾਲ ਬਾਬਾ ਨਜ਼ਮੀ ਜੀ ਤੇ ਸੁਖਦੇਵ ਸਿੰਘ ਝੰਡ ਸੀ। ਤੇ ਗੱਲਬਾਤ ਅਸੀਂ ਸਾਹਿਤਕ ਰਚਨਾਵਾਂ ਦੇ ਉੱਪਰ ਕੀਤੀ ਹੈ, ਸਾਹਿਤਕ ਪੰਜਾਬੀ ਦੇ ਵਿੱਚ ਜੋ ਰਚਿਆ ਜਾ ਰਿਹਾ। ਤੇ ਮੈਨੂੰ ਇੱਥੋਂ ਦੇ ਨੈਣ ਸੁੱਖ ਹੋਣਾ ਦੀਆਂ ਰਚਨਾਵਾਂ ਪੜ੍ਹਨ ਦਾ ਵੀ ਮੌਕਾ ਮਿਲਿਆ, ਜਿਹੜੇ ਕਿ ਵਾਰਤਕ ਲਿਖਦੇ ਨੇ। ਸੋ ਬਹੁਤ ਡੂੰਘੇਰੀ ਵਾਰਤਕ ਹੁੰਦੀ ਹੈ। ਗੱਲ ਇਹ ਹੈ ਕਿ ਕਿਸੇ ਵੀ ਅਸੀਂ ਖਿੱਤੇ 'ਚ ਰਹਿੰਦੇ ਹਾਂ, ਕਿਤੇ ਬਹਿ ਕੇ ਵੀ ਅਸੀਂ ਪੰਜਾਬੀ ਦੇ ਵਿੱਚ ਰਚਨਾ ਕਰਦੇ ਹਾਂ, ਉਹ ਰਚਨਾ ਉਹਨਾਂ ਲੋਕਾਂ ਦੀ ਹੋਣੀ ਚਾਹੀਦੀ ਹੈ, ਉਹਨਾਂ ਦੇ ਦੁੱਖਾਂ ਦਰਦਾਂ ਦੀ ਹੋਣੀ ਚਾਹੀਦੀ ਹੈ, ਹੱਕਾਂ ਦੀ ਹੋਣੀ ਚਾਹੀਦੀ ਹੈ। ਇਹ ਜ਼ਿਆਦਾ ਜ਼ਰੂਰੀ ਹੈ। ਉਹਦੇ ਵਿੱਚ ਲਫ਼ਜ਼ ਦਾ ਰਲੇਵਾਂ ਕਿੰਨਾ ਹੈ, ਕਿਉਂ ਨਹੀਂ ਹੋਣਾ ਚਾਹੀਦਾ, ਕਿਉਂ ਹੋਣਾ ਚਾਹੀਦਾ, ਇਹ ਬਹੁਤ ਬਹਿਸ ਦੇ ਵਿਸ਼ੇ ਨੇ। ਇਹਨਾਂ ਦੇ ਵਿੱਚ ਨਾ ਪੈਂਦੇ ਹੋਏ ਅਸੀਂ ਅੱਜ ਦੀ ਵਿਚਾਰ ਚਰਚਾ ਨੂੰ ਇੱਥੇ ਹੀ ਸਮਾਪਤ ਕਰਦੇ ਹਾਂ। ਮੌਕਾ ਮਿਲਿਆ ਤੇ ਫਿਰ ਇਹਦੇ ਬਾਰੇ ਵਿਚਾਰ ਕਰਦਾ ਹੈ।